अस्सलाम दोस्तों। पिछली बारी जो सैलाब आया सी, फ्लड आया सी पाकिस्तान दे विच, उदों साडी सारी टीम ते पंजाबी दी टीम नाल खालसा एड दा साडा साथ सी ते असीं पूरा साल ही तकरीबन हुण तक ही उत्थे दूजा फेज़ ਚੱਲਣ ਡਿਆ। इस वारी फिर बदकिस्मती दे नाल जब इंडिया पंजाब की गल करिए भी उत्थे वाहवा सैलाब आए सन। हुण इत्थे भी जिहड़ा हैड सुलेमान की तो सतलुज दा एरिया उत्थे वाहवा वड्डे दर्जे ते सैलाब है। इधर वाला मीडिया भी कुछ घट विखाउण डिया, घट की विखाउण नहीं डिया भी इत्थों के लोगों के की हालात ने। असीं कल सर्वे करके आए, 8-8 9-9 फुट पानी है, लोग हले तक घर च महसूर ने फसे ने। सो असी फिर भाई रवि सिंह हुणां नाल ते दूजे सारे दोस्त अंजम आ, जेबी आ, वकार भी कल नूं आएगा, अपने सरदार जोईया साहब ने, विकास आ, साडी कुकिंग वाली टीम है। ਅਸੀਂ ਉਹ ਪਿਛਲੀ ਵਾਰੀ ਵਾਲਾ ਜਿਹੜਾ ਸਾਰਾ ਅਸੀਂ ਸੈਟਅਪ ਉਹਨੂੰ ਲੈ ਕੇ ਤੁਰਨ ਲੱਗੇ। ਸਾਡੇ ਡਾਕਟਰ ਸਾਹਿਬਾਨ ਵੀ ਆ ਗਏ, ਮੈਡੀਕਲ ਟੀਮ ਵੀ। तो ਅਸੀਂ ਜਾ ਰਹੇ ਹਾਂ, ਫਿਰ ਅੱਜ ਸ਼ੁਰੂ ਕਰ ਰਹੇ ਹਾਂ, ਸਾਡਾ ਪਹਿਲਾ ਦਿਨ ਹੈ। ਤੇ ਸਾਰਿਆਂ ਤੁਹਾਡੇ ਜਿੰਨੇ ਵੀ ਸਾਡੇ ਨਾਲ ਪਿਛਲੀ ਵਾਰੀ ਜੁੜੇ ਸਨ, ਜੁੜੇ ਰਹੋ। ਸਾਥ ਦੀ ਇਹੀ ਲੋੜ ਹੈ ਵੀ ਵੀਡੀਓਜ਼ ਨੂੰ ਸ਼ੇਅਰ ਕਰ ਦਿਓ ਤਾਂ ਕਿ ਮੈਸੇਜ ਮੇਨ ਸਟ੍ਰੀਮ ਮੀਡੀਆ ਤੱਕ ਪਹੁੰਚ ਜੇ ਵੀ ਇੱਧਰ ਵੱਲ ਵੀ ਧਿਆਨ ਦਿਓ। ਕੱਲੇ ਉੱਧਰ ਫਸੇ ਨਾ ਰਹੋ, ਡੋਲੀਆਂ ਤੇ ਨਾ ਫਸੇ ਰਹੋ, ਇੱਧਰ ਨੂੰ ਵੀ ਆਓ। ਲੋਕ ਫਸੇ ਨੇ ਘਰਾਂ ਦੇ ਵਿੱਚ, ਮਹਿਸੂਰ ਨੇ, ਇੱਧਰ ਵੀ ਥੋੜ੍ਹਾ ਜਿਹਾ ਧਿਆਨ ਦੇ ਦਿਓ। ਸੋ ਸਾਡੀ ਇੰਨੀ ਕੀ ਰਿਕੁਐਸਟ ਹੈ ਵੀ ਉਹਨਾਂ ਤੱਕ ਮੈਸੇਜ ਪਹੁੰਚ ਜੇ ਤਾਂ ਕਿ ਸਾਡੇ ਵੱਲੋਂ ਵੇਖ ਕੇ ਹੋਰ ਵੀ ਕੁਝ ਜਿਹੜੇ ਐਕਟਿਵਿਸਟ ਮੁੰਡੇ ਨੇ, ਜਿਵੇਂ ਅਸੀਂ ਸਾਰੇ ਯਾਰ ਦੋਸਤ ਆ, ਕੋਈ ਪ੍ਰੋਫੈਸ਼ਨਲੀ ਅਸੀਂ ਕੋਈ ਟਰਸਟ ਨਹੀਂ ਚਲਾਉਂਦੇ, ਅਸੀਂ ਆਪਣੇ ਯਾਰਾਂ ਦੋਸਤਾਂ ਨੇ ਮਿਲ ਕੇ ਥੋੜ੍ਹਾ ਜਿਹਾ ਗਰੁੱਪ ਕ੍ਰੀਏਟ ਕੀਤਾ ਤੇ ਉਹਨਾਂ ਨੂੰ ਲੈ ਕੇ ਅਸੀਂ ਵੱਡੀ ਟੀਮ ਦੀ ਸ਼ਕਲ ਬਣ ਗਈ ਹੈ। ਜਿਵੇਂ ਪਿਛਲੀ ਵਾਰੀ ਸੀ, ਅੱਜ ਵੀ ਫਿਰ ਜਾ ਰਹੇ। ਤਾਂ ਤੁਸੀਂ ਵੀ ਸਾਡੇ ਛੋਟੇ ਕੋਸ਼ਿਸ਼ ਕਰੋ ਸਾਰੇ, ਤੇ ਇਸ ਤਰ੍ਹਾਂ ਦੀਆਂ ਛੋਟੇ ਗਰੁੱਪ ਬਣਾ ਕੇ ਘੱਟੋ ਘੱਟ ਆਪਣੀ ਮਦਦ ਆਪਦੇ ਤੌਰ ਤੇ ਤੁਸੀਂ ਆਓ, ਉਹਨਾਂ ਲੋਕਾਂ ਤੱਕ ਪਹੁੰਚੋ ਤੇ ਉਹਨਾਂ ਦੀ ਜਿੰਨੀ ਕੁ ਹੈਲਪ ਹੋ ਸਕੇਗਾ। ਅਸੀਂ ਵੱਡੇ ਲੈਵਲ ਤੇ ਅਸੀਂ ਕਰ ਨਹੀਂ ਸਕਦੇ, ਲੇਕਿਨ ਜਿੰਨੀ ਕਰਾਂਗੇ ਭਰਪੂਰ ਕਰਾਂਗੇ। ਜਿਵੇਂ ਪਿਛਲੀ ਵਾਰੀ ਅਸੀਂ ਡੈਡ ਐਂਡ ਤੱਕ ਜਾ ਕੇ ਉਹ ਲੋਕ ਜਿਹੜੇ ਘਰਾਂ 'ਚ ਬੈਠੇ ਸਨ ਉਹਨਾਂ ਤੱਕ ਪਹੁੰਚੇ ਸਾਂ। ਇਸ ਵਾਰੀ ਫੇਰ ਕੋਸ਼ਿਸ਼ ਇਹ ਆ ਵੀ ਜਿਹੜਾ ਪੱਕਿਆ ਪਕਾਇਆ ਰਾਸ਼ਨ ਹੈ ਜਿਹੜੇ ਘਰਾਂ 'ਚ ਲੋਕ ਨੇ ਉਹਨਾਂ ਤੱਕ ਪਹੁੰਚਾਈਏ। ਮੈਡੀਕਲ ਟੀਮ ਹੈ ਸਾਡਾ, ਕੋਈ ਰਾਸ਼ਨ ਦਾ ਕੁਛ ਜਿਹੜੇ ਟੈਂਟ ਸਰਵਿਸ ਆ ਜਿਹੜੇ ਉਹਨਾਂ ਉਹ ਵੀ ਲਾ ਕੇ ਦੇਵਾਂਗੇ। ਸੋ ਚੱਲਦੇ ਅੱਜ ਦਾ ਪਹਿਲਾ ਦਿਨ ਹੈ ਸਾਡੇ ਇਸ ਫਲੱਡ ਰਿਲੀਫ ਕੰਪੇਨ ਦਾ। ਤੁਹਾਡੀਆਂ ਦੁਆਵਾਂ ਦਾ ਸਾਥ ਦਾ ਲੋੜ।
ਸਲਾਬ ਵਾਲਿਆਂ ਨੂੰ ਉਹਨਾਂ ਲਈ ਲੰਗਰ ਲੈ ਕੇ ਅਸੀਂ ਖੜੇ ਹਾਂ ਇੱਥੇ, ਤੇ ਪਾਣੀ ਤੁਸੀਂ ਵੇਖ ਸਕਦੇ ਹੋ ਕਾਫੀ ਵੱਡੇ ਪੱਧਰ ਤੇ ਆ ਇੱਥੇ, ਨੁਕਸਾਨ ਫਸਲਾਂ ਦਾ ਢੇਰ ਹੋਇਆ। ਪਰ ਇੱਕ ਗੱਲ ਹੈ ਕਿ ਤੁਸੀਂ ਦੇਖੋ ਸਾਡੇ ਪੋਰਟ ਤੋਂ ਇਲਾਵਾ ਕੋਈ ਅਲੱਗ-ਅਲੱਗ ਤੁਹਾਨੂੰ ਦਿਖਦਾ ਨਹੀਂ ਪਿਆ, ਕੋਈ ਸਰਕਾਰੀ, ਕੋਈ ਕਿਸੇ NGOs ਦਾ, ਕੋਈ ਮਤਲਬ ਕਿ ਕਿਸੇ ਪਾਸੇ ਕੋਈ ਨਿਊਜ਼ ਜਾਂ ਕੋਈ ਚੈਨਲ ਕਵਰ ਕਰ ਰਿਹਾ ਹੋਵੇ, ਬਿਲਕੁਲ ਵੀ ਨਹੀਂ। ਸੋ ਸਾਡੇ ਮੀਡੀਆ ਨੂੰ ਚਾਹੀਦਾ ਕਿ ਲਾਹੌਰ ਨੂੰ, ਜੜ੍ਹਾਂ ਵਾਲੇ ਨੂੰ, ਉਹਨਾਂ ਨੂੰ ਛੱਡ ਕੇ, ਸਿਆਸਤ ਨੂੰ ਛੱਡ ਕੇ ਆ ਕੇ ਜਿਹੜੇ ਲੋਕ ਇੱਧਰ ਜ਼ਿੰਦਗੀ ਮੌਤ ਦੀ ਕਸ਼ਮਕਸ਼ ਦੇ ਵਿੱਚ ਭਿੜਦੇ ਪੈਣ, ਇਹਨਾਂ ਦਾ ਵੀ ਕੋਈ ਸਹਾਰਾ ਬਣਨ, ਇਹਨਾਂ ਦੀ ਆਵਾਜ਼ ਚੁੱਕ ਕੇ ਅੱਗੇ ਲੈਣ। ਕੋਈ NGOs ਇੱਥੇ ਹੋਣ, ਕੋਈ ਆਪਣੇ ਅਮਦਾਦੀ ਟੀਮਾਂ ਇੱਥੇ ਹੋਣ, ਠੀਕ ਹੈ। ਪੰਜਾਬੀ ਲਹਿਰ, ਖਾਲਸਾ ਏਡ ਤੇ ਬਾਕੀ ਸਾਡੇ ਨਾਲ ਰੈਸਕਿਊ ਦੀ ਟੀਮ ਸਾਡੇ ਨਾਲ ਹੈ। ਮਾਸ਼ਾਅੱਲਾ ਅਦਾਰਾ ਬਹੁਤ ਵਧੀਆ ਕੰਮ ਕਰਦਾ, ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹਦੀ ਤਾਰੀਫ ਹੈ, ਤੇ ਹੋਰ ਅਦਾਰਿਆਂ ਨੂੰ ਵੀ ਆਉਣਾ ਚਾਹੀਦਾ ਹੈ। 12 ਅਰਬ ਦੀ ਫਸਲ ਨੁਕਸਾਨ ਹੋ ਗਿਆ। 12 ਅਰਬ ਦੀ ਫਸਲ ਦਾ ਭਾਜੀ ਦੱਸ ਰਹੇ ਨੇ ਕਿ ਇੱਥੇ ਨੁਕਸਾਨ ਹੋਇਆ। अस्सलाम वालेकुम जी, मैं ਤੁਹਾਡਾ ਵੀਰ ਅੰਜਮ ਸਰੋਇਆ। ਅਸੀਂ ਰੈਸਕਿਊ ਦੀ ਬੇੜੀ ਤੇ ਆਏ ਆ। ਸਾਡੇ ਅਸੀਂ ਇਹ ਥੱਲੇ ਜੈਕਟਾਂ ਪਾਈਆਂ ਖਾਲਸਾ ਕੰਪਨੀ ਦੀਆਂ ਤੇ ਪੰਜਾਬੀ ਲਹਿਰ ਦੀਆਂ। ਨਾਸਰ ਢਿੱਲੂ ਸਾਹਿਬ ਦੂਸਰੀ ਕਸ਼ਤੀ ਤੇ ਆ, ਤੇ ਮੈਂ ਸਮੀ ਤੇ ਜੇਬੀ ਹੰਜਰਾ ਸਾਹਿਬ, ਵਿਕਾਸ ਭਾਈ ਤੇ ਰੈਸਕਿਊ ਦੇ ਅਹਿਲਕਾਰ। ਅਸੀਂ ਆਪਣੀ ਖਾਲਸਾ ਕੰਪਨੀ ਦੇ ਭਰਾਵਾਂ ਦੇ ਬੜੇ ਸ਼ੁਕਰਗੁਜ਼ਾਰ ਆ, ਜਿਨ੍ਹਾਂ ਨੇ ਇਨਸਾਨੀਅਤ ਦਾ ਰਿਸ਼ਤਾ ਨਿਭਾਇਆ ਪੰਜਾਬੀ ਲਹਿਰ ਦੇ, ਤੇ ਜਿਨ੍ਹਾਂ ਨੇ ਇਨਸਾਨੀਅਤ ਦਾ ਰਿਸ਼ਤਾ ਨਿਭਾ ਕੇ ਦੇਖੋ ਕਿੱਥੇ ਕਿੱਥੇ ਸਾਡੇ ਭੈਣ ਭਰਾ ਉਹ ਫਸੇ ਹੋਏ ਆ, ਉਹਨਾਂ ਨੂੰ ਲੰਗਰ ਪਾਣੀ, ਚੌਲ ਪਕਾਏ ਆ, ਨਾਲ ਦਾਲ ਆ ਤੇ ਰੋਟੀ ਆ, ਦਾਲ ਫੁਲਕਾ ਤੇ ਰੋਟੀ। ਤੇ ਉਹ ਮੈਂ ਉਧਰ ਭਾਵੇਂ ਕੈਮਰਾ ਨਾ ਮਾਰ, ਲੋਕ ਆ ਰਹੇ ਆ ਦਾਲ ਫੁਲਕਾ ਲੈ ਕੇ ਜਾ ਰਹੇ ਆ ਜਿਹੜੇ ਪਾਣੀ ਦੇ ਵਿੱਚ ਫਸੇ ਹੋਏ ਆ। ਮੈਂ ਇੱਕ ਵਾਰੀ ਫੇਰ ਕਹੂੰਗਾ ਵੀ ਖਾਲਸਾ ਜ਼ਿੰਦਾਬਾਦ ਤੇ ਪੰਜਾਬੀ ਲਹਿਰ ਜ਼ਿੰਦਾਬਾਦ, ਤੇ ਜਿਨ੍ਹਾਂ ਨੇ ਸਾਨੂੰ ਇਸ ਦੁੱਖ ਦੇ ਮੌਕੇ, ਮੁਸ਼ਕਲ ਘੜੀ ਦੇ ਵਿੱਚ ਸਾਡਾ ਸਾਥ ਦਿੱਤਾ, ਸਾਡੇ ਨਾਲ ਖੜੇ ਆ। ਫਿਰ ਸਾਡੇ ਪਾਕਿਸਤਾਨ ਦਾ ਸਰਕਾਰੀ ਅਦਾਰਾ ਪੰਜਾਬ ਦਾ ਰੈਸਕਿਊ 1122 ਉਹ ਸਾਡੇ ਸ਼ਾਨਾ ਬਿਸ਼ਾਨਾ ਸਾਡੇ ਨਾਲ ਆ। ਇਸ ਟਾਈਮ ਟੈਂਪਰੇਚਰ 42 ਤੋਂ ਉੱਪਰ ਜਾ ਰਿਹਾ, ਤੇ ਰੈਸਕਿਊ ਤੇ ਸਾਡੇ ਵਿਕਾਸ ਭਾਈ ਦੇਵੀ ਹੰਜਰਾ ਤੇ ਉਹ ਆਪਣੀ ਡਿਊਟੀ ਕਰ ਰਹੇ ਆ। ਮਾਲਕ ਇਹਨਾਂ ਦੀ ਡਿਊਟੀ ਕਬੂਲ ਕਰੇ। ਤੇ ਉਹ ਛੋਟੇ ਛੋਟੇ ਬੱਚੇ, ਮੈਂ ਅੱਗੇ ਹੈਰਾਨ ਹੋ ਗਿਆ, ਇੱਕ ਢਾਰੀ ਉੱਥੇ ਬੰਦਾ ਹੀ ਕੋਈ ਨਹੀਂ ਸੀ, ਉੱਥੇ ਕੁੱਤਾ ਫਿਰੇ, ਤੇ ਜ਼ੇਬੀ ਹੰਜਰਾ ਸਾਹਿਬ ਨੇ ਉਹ ਕੁੱਤੇ ਨੂੰ ਰੋਟੀ ਪਾ ਕੇ ਆਏ। ਇਨਸਾਨੀਅਤ ਆ ਹੁੰਦੀ ਹੈ ਜੀ। ਤੇ ਅੱਲਾਹ ਤਾਲਾ ਜੀ ਇਹਦਾ ਸਾਡਾ ਆਣਾ ਜਾਣਾ, ਇਹ ਮਿਹਨਤ ਅੱਲਾਹ ਤਾਲਾ ਕਬੂਲ ਕਰੇ। ਇਹ ਬੜੀ ਗੱਲ ਹੁੰਦੀ ਹੈ ਜੀ। ਦੇਖੋ ਹੁਣ ਉਹ ਜਿਹੜਾ ਖਾਲਸਾ ਕੰਪਨੀ ਦੇ ਲੋਕ ਪਤਾ ਨਹੀਂ ਕਿੱਥੇ ਕਿੱਥੇ ਸਮੁੰਦਰੋਂ ਪਾਰ ਬੈਠੇ ਆ, ਪੰਜਾਬੀ ਲਹਿਰ ਦੀ ਟੀਮ ਆ ਉਹ ਕਿੱਥੇ ਬੈਠੀ ਹੈ, ਤੇ ਫਿਰ ਵੀ ਉਹ ਆਪਣੇ ਭੈਣ ਭਰਾਵਾਂ ਦੇ ਅਮਦਾਦ ਕਰ ਰਹੇ ਆ, ਕੰਮ ਆ ਰਹੇ ਆ। ਉਹ ਜਿਹੜੀ ਦੂਸਰੀ ਬੇੜੀ ਆ ਉਹਦੇ ਤੇ ਨਾਸਰ ਢਿੱਲੂ ਸਾਹਿਬ ਆਪ ਆ, ਦੂਸਰੀ ਬੇੜੀ ਤੇ ਆਪਣਾ ਜੰਜੂਆ ਸਾਹਿਬ, ਜੋਈਆ ਸਾਹਿਬ ਉਹਨਾਂ ਦੇ ਨਾਲ ਆ, ਤੇ ਨਾਸਰ ਢਿੱਲੂ ਸਾਹਿਬ ਆ ਉਹ ਦੂਸਰੀ ਬੇੜੀ ਤੇ ਆ, ਉਹ ਆਪਣੀ ਡਿਊਟੀ ਕਰ ਰਹੇ ਆ। ਤੇ ਸਾਡੀ ਡਿਊਟੀ ਲੱਗੀ ਆ ਜ਼ੇਬੀ ਹੰਜਰਾ ਸਾਹਿਬ ਆ, ਸਮੀ ਜੱਟ, ਵਿਕਾਸ ਭਾਈ ਆ, ਤੇ ਮੈਂ ਤੁਹਾਡਾ ਬੰਦਾ ਨਾ ਚੀਜ਼ ਭਰਾ ਡਿਊਟੀ ਕਰ ਰਿਹਾ। ਮਾਲਕ ਸਾਡੀ ਡਿਊਟੀ ਕਬੂਲ ਕਰੇ। ਅਸੀਂ ਆਪਣੀ ਮਾਂ ਜੀ ਕੋ ਆਏ ਆ, ਆਪਣਾ ਕੋਈ ਲੰਗਰ ਪਾਣੀ ਕੋ ਦਵਾਈਆਂ ਲੈ ਕੇ, ਤੇ ਮਾਂ ਜੀ ਦੱਸਦੀ ਵੀ ਮੇਰੀ ਤਬੀਅਤ ਠੀਕ ਨਹੀਂ, ਘਰ ਦੇ ਚਾਰੇ ਪਾਸੇ ਪਾਣੀ ਆ, ਪਾਣੀ ਨਾਲ ਕੰਧਾ ਕੋਠੇ ਇਹਨਾਂ ਦੇ ਪਾਟ ਗਏ, ਕੱਚੇ ਕੋਠੇ ਨੇ, ਤੁਸੀਂ ਵੇਖ ਸਕਦੇ ਹੋ। ਮਾਂ ਦੀ ਵੀ ਬੇੜੀ ਤੇ ਮੈਂ ਇਹਨਾਂ ਸਫ਼ਰ ਨਹੀਂ ਕਰ ਸਕਦੀ, ਤੇ ਪਿੱਛੋਂ ਘਰ ਵੀ ਕੱਲਾ, ਤੇ ਤੁਸੀਂ ਡਾਕਟਰ ਨੂੰ ਇੱਥੇ ਲੈ ਕੇ ਆਓ। 2 MBBS ਡਾਕਟਰ ਆ ਜਿਹੜੇ ਪੰਜਾਬੀ ਲਹਿਰ ਟੀਮ ਨਾਲ ਲੈ ਕੇ ਆਈ ਆ, ਤੇ ਉਹ ਪਿੱਛੇ ਡੇਰੇ 'ਚ ਆ। ਅਸੀਂ ਉਹ ਬੇੜੀ ਦੇ ਉੱਤੇ ਇਨਸ਼ਾ ਅੱਲਾਹ ਤਾਲਾ ਹੁਣ ਡਾਕਟਰ ਸਾਹਿਬ ਨੂੰ ਨਾਲ ਲੈ ਕੇ ਆਵਾਂਗੇ, ਦਵਾਈਆਂ ਲੈ ਕੇ ਆਵਾਂਗੇ, ਅੰਮਾ ਜੀ ਦਾ ਚੈੱਕਅਪ ਵੀ ਕਰਵਾਵਾਂਗੇ। ਉਹ ਇਹ ਦੱਸਦੀਆਂ ਵੀ ਉਹ ਪੇਟ 'ਚ ਰਸੋਲੀ ਆ, ਉਹ ਇਨਸ਼ਾ ਅੱਲਾਹ ਤਾਲਾ ਇੱਕ ਉਹ ਇਲਾਜ, ਉਹ ਇੱਕ ਲੰਬਾ ਇਲਾਜ ਆ, ਉਹ ਵੀ ਇਨਸ਼ਾ ਅੱਲਾਹ ਕਰਾਵਾਂਗੇ। ਲੇਕਿਨ ਵਕਤੀ ਤੌਰ ਤੇ ਜਿਹੜੀ ਤਕਲੀਫ ਆ ਉਹਦੀ ਦਵਾਈ ਉਹ ਦਵਾਵਾਂਗੇ। ਨਾ ਜੋ ਕਹਿ ਸਕਦੇ ਹੋ, ਜਿਵੇਂ ਬਿਜਲੀ ਹੈ ਉਹ ਵੀ ਇੱਥੇ ਕੱਟੀ ਹੋਈ ਹੈ, ਬਿਜਲੀ ਵੀ ਬੰਦ ਆ, ਅੰਦਰ ਪਾਣੀ ਹੈ, ਉੱਤੋਂ ਗਰਮੀ ਬਹੁਤ ਹੈ, ਭਾਦੋਂ ਦਾ ਮੌਸਮ ਹੈ, ਭਾਦੋਂ ਵੈਸੇ ਬੜਾ ਗਰਮ ਹੁੰਦਾ, ਖੂਨ ਪਾਣੀ ਜਿਹੜਾ ਬੰਦੇ ਦਾ ਇੱਕ ਹੋ ਜਾਂਦਾ।
ਤੇ ਇਹ ਸਲਾਬ ਦਾ ਚਲੋ ਹੁਣ ਪਾਣੀ ਖੜਾ ਹੈ, ਉਹ ਇੱਕ ਵੱਖਰੀ ਗੱਲ ਹੈ, ਪਰ ਜਦੋਂ ਇਹ ਪਾਣੀ ਸੁੱਕਣਾ ਉਸ ਤੋਂ ਬਾਅਦ ਜਿਹੜੀ ਇਹਨਾਂ ਲੋਕਾਂ ਨੇ ਮੁਸੀਬਤ ਝੱਲਣੀ ਹੈ, ਫਰਿਆ ਸਭ ਵੱਖਰੀ ਹੈ, ਬਿਮਾਰੀਆਂ ਪੈਦਾ ਹੋਣੀਆਂ ਨੇ ਇਸ ਪਾਣੀ ਤੋਂ, ਹਾਂਜੀ ਮੱਛਰ ਮਲੇਰੀਆ ਇਹ ਉਹ ਹੈ ਨਾ। ਇਸ ਟਾਈਮ ਸਭ ਤੋਂ ਵੱਡੀ ਤਕਲੀਫ ਚਲੋ ਲੰਗਰ ਪਾਣੀ ਤੇ ਪੰਜਾਬੀ ਲਹਿਰ ਦੀ ਟੀਮ ਹਰ ਘਰ ਤੇ ਹਰ ਡੇਰੇ ਤੇ ਪਹੁੰਚਾ ਰਹੀ ਆ। ਵੱਡੀ ਤਕਲੀਫ ਆ ਕਿ ਇਹਨਾਂ ਦੇ ਡੰਗਰ ਵੀ ਭੁੱਖੇ ਖਲੋਤੇ ਆ, ਹਰ ਪਾਸੇ ਪਾਣੀ ਆ, ਪੱਠਿਆਂ ਦਾ ਇੰਤਜ਼ਾਮ ਕੋਈ ਨਹੀਂ। ਜਿਵੇਂ ਸਾਡੀ ਮਾਂ ਕਹਿੰਦੀ ਵੀ ਤਬੀਅਤ ਖਰਾਬ ਆ, ਕੋਈ ਬੱਚੇ ਬਿਮਾਰ ਆ, ਕਿਸੇ ਨੂੰ ਅਲਰਜੀ ਆ, ਇਹ ਗੱਲ ਦੂਰ ਤੱਕ ਪਹੁੰਚੇ ਵੀ ਸਾਡੇ ਭੈਣ ਭਰਾ ਕੋ ਇੱਥੇ ਆਣ ਇਮਦਾਦ ਵਾਸਤੇ, ਜਿਹੜੇ ਦੁਖੀ ਇਨਸਾਨੀਅਤ ਆ ਡੁੱਬੀ ਹੋਈ, ਉਹ ਸਾਡਾ ਮੀਡੀਆ ਤਾਂ ਦਿਖਾ ਨਹੀਂ ਰਿਹਾ। ਇਹ ਫਿਰ ਇੱਕ ਵਾਰੀ ਤੁਹਾਨੂੰ ਅਸੀਂ ਏਰੀਆ ਦੱਸ ਦਈਏ, ਤਹਿਸੀਲ ਮਿੰਚਨਾਬਾਦ, ਜ਼ਿਲ੍ਹਾ ਬਹਾਵਲ ਨਗਰ, ਹਾਂ ਇਹ ਵਿੰਚਨ ਦਾ ਏਰੀਆ ਵੇ। ਪਿੰਡ ਲਾਈਕ ਆਜ਼ਮ ਛੀਨਾ ਪਿੰਡ ਕਿਹਾ ਜਾਂਦਾ, ਉਹਦੇ ਲਾਗੇ ਲਾਗੇ ਜਿਹੜੀਆਂ ਇਜ਼ਾਫੀ ਬਾਦੀਆਂ ਨੇ ਨਾ ਜੀ, ਵਿਰਕਾਂ ਵਾਲੀ ਭੈਣੀ, ਵਿਰਕਾਂ ਵਾਲੀ ਢਹਿਣੀ ਇਜ਼ਾਫੀ ਬਾਦੀ, ਉਹ ਹਾਂਜੀ ਵਿਰਕਾਂ ਵਾਲੀ ਭੈਣੀ ਹੈ, ਸਾਰਾ ਇਲਾਕਾ ਡੁੱਬਿਆ। ਇੱਥੇ ਪਾਣੀ ਜਿੱਥੇ ਅਸੀਂ ਖਲੋਤੇ ਆ, ਇੱਥੇ 20 ਫੁੱਟ ਪਾਣੀ ਆ, ਮੁੰਡਾ ਦੱਸਦਾ ਇਸ ਤੋਂ ਅੱਗੇ 30 ਫੁੱਟ ਪਾਣੀ ਹੈ। ਤੇ ਦੱਸੋ ਇਹ ਬੰਦੇ ਕਿਸ ਤਰ੍ਹਾਂ ਆਪਣਾ ਪੱਠਾ ਪਾੜਾ ਕਰਨ, ਤੇ ਉਹ ਆਪ ਆਪਣੀ ਰੋਟੀ ਦਾ ਨਹੀਂ ਕਰ ਸਕਦੇ ਤੇ ਡੰਗਰਾਂ ਦਾ ਕਿਵੇਂ ਕਰਨ।